ਸਤਿ ਸ਼੍ਰੀ ਅਕਾਲ ਜੀ। ਪੰਜਾਬੀ ਰੇਡੀਓ ਤੇ ਪੰਜਾਬੀ ਟੀਵੀ USA ਵੇਖ ਸੁਣ ਰਹੇ ਸਾਰੇ ਸਰੋਤਿਆਂ ਦਾ ਬਹੁਤ-ਬਹੁਤ ਸਵਾਗਤ ਹੈ ਇਸ ਸਮੇਂ ਦੇ ਵਿਸ਼ੇਸ਼ ਪ੍ਰੋਗਰਾਮ ਬਿਯੋਂਡ ਦਾ ਹੈਡਲਾਈਨਸ ਵਿਦ ਮਨਦੀਪ ਪੂਨੀਆ ਦੇ ਵਿੱਚ। ਦੇਸ਼ ਵਿਦੇਸ਼ ਦੇ ਨਾਲ ਜੁੜੀਆਂ ਹੋਈਆਂ ਅਹਿਮ ਖਬਰਾਂ ਦਾ ਡਿਸਕਸ਼ਨ ਇਸ ਪ੍ਰੋਗਰਾਮ ਦੇ ਵਿੱਚ ਕਰਦੇ ਹਾਂ ਤੇ ਉਹਨਾਂ ਖਬਰਾਂ ਦਾ ਵਿਸ਼ਲੇਸ਼ਣ ਕਰਨ ਦੇ ਲਈ ਸਾਥ ਹੁੰਦਾ ਹੈ ਸੀਨੀਅਰ ਪੱਤਰਕਾਰ ਮਨਦੀਪ ਪੂਨੀਆ ਜੀ ਦਾ। ਕਰਦੇ ਹਾਂ ਉਹਨਾਂ ਦਾ ਪ੍ਰੋਗਰਾਮ ਦੇ ਵਿੱਚ ਸਵਾਗਤ। ਬਹੁਤ-ਬਹੁਤ ਸਵਾਗਤ ਹੈ ਜੀ। ਜੀ ਸ਼ੁਕਰੀਆ। ਸਤਿ ਸ੍ਰੀ ਅਕਾਲ ਗੁਰਪ੍ਰੀਤ। ਸਤਿ ਸ਼੍ਰੀ ਅਕਾਲ ਜੀ। ਸਭ ਤੋਂ ਪਹਿਲਾਂ ਜੇਕਰ ਆਪਾਂ ਖਬਰ ਤੇ ਚੱਲੀਏ ਤਾਂ ਖਬਰ ਬਿਹਾਰ ਦੇ ਨਾਲ ਜਾ ਜੁੜਦੀ ਹੈ। ਬਿਹਾਰ ਦਾ ਚੋਣਾਂ ਦਾ ਰਿਜ਼ਲਟ ਆ ਗਿਆ ਜੀ। ਇੱਥੋਂ ਤੱਕ ਕਿ ਜਿਹੜੀ ਪਾਰਟੀ ਸੱਤਾ ਦੇ ਵਿੱਚ ਆਈ ਹੈ ਉਹ ਖੁਦ ਹੈਰਾਨ ਨੇ ਕਿ ਇਹ ਹੋ ਕੀ ਗਿਆ। ਇੰਨਾ ਤਾਂ ਅਸੀਂ ਖੁਦ ਵੀ ਅਨਾਊਂਸ ਨਹੀਂ ਕੀਤਾ ਸੀ। ਖੁਦ ਅਮਿਤ ਸ਼ਾਹ 160 ਤੱਕ ਦੀ ਆਸ ਲਾਈ ਬੈਠੇ ਸੀ। ਇਹੀ ਉਹ ਉੱਥੇ ਗੱਲ ਕਰ ਰਹੇ ਸੀ। ਪਰ ਜਦੋਂ ਹੁਣ ਇਹ ਸਾਰਾ ਕੁਝ ਹੋ ਹੀ ਗਿਆ ਹੈ ਉਸ ਤੋਂ ਬਾਅਦ ਦੀਆਂ ਸਥਿਤੀਆਂ ਹੋਰ ਵੀ ਦਿਲਚਸਪ ਹੋ ਜਾਂਦੀਆਂ ਨੇ। ਮੋਦੀ ਸਾਹਿਬ ਹੁਣੇ ਗਮਛਾ ਲਹਿਰਾਉਂਦਿਆਂ ਜਿਹੜੀਆਂ ਗੱਲਾਂ ਕੀਤੀਆਂ ਨੇ ਉਹਨਾਂ ਦੇ ਸੰਕੇਤਾਂ ਨੂੰ ਵੀ ਸਮਝਣ ਦੀ ਲੋੜ ਹੈ। ਇੱਕ ਪਾਸੇ ਜਦੋਂ ਮੋਦੀ ਕਹਿੰਦਾ ਕਿ ਹੁਣ ਕਾਂਗਰਸ ਟੁੱਟ ਸਕਦੀ ਹੈ, ਇਸ ਚੋਂ ਨਿਕਲਣ ਦੇ ਲਈ, ਇਸ ਹਾਰ ਚੋਂ ਨਿਕਲਣ ਦੇ ਲਈ, ਸਦਮੇ ਚੋਂ ਨਿਕਲਣ ਦੇ ਲਈ ਕਈ ਮਹੀਨੇ ਲੱਗ ਜਾਣਗੇ। ਉਧਰੋਂ ਲਾਲੂ ਪ੍ਰਸਾਦ ਯਾਦਵ ਦੇ ਪਰਿਵਾਰ ਦੇ ਵਿੱਚ ਫੁੱਟ ਪੈਣ ਦੀ ਗੱਲ ਆ ਰਹੀ ਹੈ ਸਾਹਮਣੇ। ਮੋਦੀ ਹੁਣੀ ਜਿਹੜੀ ਗੱਲ ਇੱਕ ਹੋਰ ਕਹਿੰਦੇ ਨੇ ਉਹ ਮੈਨੂੰ ਬੜੀ ਹੈਰਾਨ ਕਰਦੀ ਹੈ। ਕਹਿੰਦੇ ਵੀ ਜਾਤੀ ਦੀ ਰਾਜਨੀਤੀ ਨੂੰ ਠੁਕਰਾ ਦਿੱਤਾ ਹੈ ਬਿਹਾਰ ਨੇ। ਇਹਨੂੰ ਕਿੰਨਾ ਕੁ ਤਰਕ ਸੰਗਤ ਮੰਨੀਏ ਜੀ, ਤੇ ਜਿਹੜੀਆਂ ਬਾਕੀ ਗੱਲਾਂ ਮੈਂ ਦੁਹਰਾਈਆਂ ਨੇ ਮੈਂ ਚਾਹੂੰਗਾ ਤੁਸੀਂ ਉਹਨਾਂ ਤੇ ਜ਼ਰੂਰ ਟਿੱਪਣੀ ਕਰੋ। ਇਹ ਚੱਲੀ ਕੀ ਜਾਂਦਾ ਹੈ ਜੀ, ਬਿਹਾਰ ਦੀਆਂ ਇਲੈਕਸ਼ਨਾਂ ਕਿਹੜੀ ਸਥਿਤੀ ਨੂੰ ਸਾਫ਼ ਕਰ ਰਹੀਆਂ ਨੇ ਜੀ? ਦੇਖੋ, ਦੋ ਤਰੀਕੇ ਦੀਆਂ ਗੱਲਾਂ ਹੁੰਦੀਆਂ ਨੇ। ਇੱਕ ਹੁੰਦਾ ਪਾਪੂਲਿਜ਼ਮ, ਇੱਕ ਹੁੰਦੀ ਹੈ ਡੰਗਿਆਈ ਨਾਲ ਗੱਲ ਕਰਨੀ ਕਿਸੇ ਟੌਪਿਕ ਤੇ। ਜਿਹੜਾ ਇੰਡੀਆ ਦੇ ਵਿੱਚ ਅੱਜ ਦੇ ਟਾਈਮ ਚੱਲ ਰਿਹਾ ਹੈਗਾ ਉਹ ਰਾਈਟ ਵਿੰਗ ਪਾਪੂਲਿਜ਼ਮ ਹੈਗਾ। ਉਹਦੇ 'ਚ ਬੀਜੇਪੀ ਸਾਰਾ ਕੁਝ ਉਹ ਕਰਦੀ ਹੈਗੀ ਆ, ਕਾਸਟ ਵਾਲਾ ਪੱਤਾ ਵੀ ਖੇਡਦੀ ਹੈ, ਧਰਮ ਵਾਲਾ ਵੀ ਖੇਡਦੀ ਹੈਗੀ ਆ, ਬਾਅਦ 'ਚ ਉਹਨੂੰ ਡਿਨਾਈ ਕਰ ਦਿੰਦੀ ਹੈ ਇੱਕ ਸਲੋਗਨ ਰਾਹੀਂ, ਯਾਨੀ ਪੋਪੂਲਰ ਨਾਅਰੇਬਾਜ਼ੀ ਰਾਹੀਂ। ਠੀਕ ਹੈ। ਹੁਣ ਕਾਂਗਰਸ ਸੌਰੀ ਬੀਜੇਪੀ ਦਾ ਮੈਂ ਕਹਿ ਰਿਹਾ ਸੀਗਾ, ਰਾਹੁਲ ਗਾਂਧੀ ਜਾਂ ਫਿਰ ਕਹਿ ਲਓ ਜਾਂ ਤੇਜਸਵੀ ਯਾਦਵ ਹੋਰੀ ਕਾਸਟ ਸੈਂਸਸ ਰਾਹੀਂ, ਜਾਤੀ ਜਨਗਣਨਾ ਰਾਹੀਂ ਉਹ ਕਹਿ ਰਹੇ ਸੀਗੇ ਕਿ ਅਸੀਂ ਐਕਸਰੇ ਕਰਾਂਗੇ ਸਮਾਜ ਦਾ ਕਿ ਕਿਹੜੇ ਜਾਤਾਂ ਕੋਲ ਕਿੰਨੇ ਰਿਸੋਰਸਿਸ ਨੇ ਤੇ ਕਿਹੜੀਆਂ ਕੋਲ ਕਿੰਨੇ ਹੈਗੇ ਆ। ਉਸ ਤੋਂ ਬਾਅਦ ਅਸੀਂ ਮਤਲਬ ਉਹਦਾ ਇੱਕ ਡਿਵਲਪਮੈਂਟ ਖਾਕਾ ਤਿਆਰ ਕਰਾਂਗੇ। ਹੁਣ ਉਹ ਡੰਗਿਆਈ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰ ਰਹੇ ਨੇ। ਤੇ ਜਿਹੜੀ ਕੱਲ ਸ਼ਸ਼ੀ ਥਰੂਰ ਵੀ ਆਖ ਰਿਹਾ ਸੀਗਾ ਕਿ ਸੈਂਟਰ ਟੂ ਲੈਫਟ ਪੋਲਿਟਿਕਸ ਉਹਨੂੰ ਕਹਿੰਦੇ ਆ। ਉਹਦੇ 'ਚ ਥੋੜਾ ਤੜਕਾ ਹੁੰਦਾ ਗਾ ਸੋਸ਼ਲਿਜ਼ਮ ਵਾਲਾ ਵੀ, ਕਮਿਊਨਿਜ਼ਮ ਵਾਲਾ ਵੀ। ਤੇ ਜਿਹੜੀ ਰਾਈਟ ਵਿੰਗ ਪਾਪੂਲਿਜ਼ਮ ਕਰਦੀ ਹੈਗੀ ਆ ਬੀਜੇਪੀ, ਉਹਦੇ 'ਚ ਉਹ ਰਾਸ਼ਟਰਵਾਦ ਦਾ ਨਾਰਾ ਵੀ ਛਾਲਦੇ ਨੇ, ਉਹ ਮਾਈਨੋਰਿਟੀਜ਼ ਨੂੰ ਟਾਰਗੇਟ ਵੀ ਕਰਦੇ ਨੇ ਤੇ ਨਾਲ ਅਪੋਜੀਸ਼ਨ ਨੂੰ ਟਾਰਗੇਟ ਕਰਕੇ ਕਹਿੰਦੇ ਨੇ ਕਿ ਅਸੀਂ ਕੁਝ ਨਹੀਂ ਕਰ ਰਹੇ ਭਾਈ, ਇਹ ਜਾਤ ਅਤੇ ਧਰਮ ਦੀ ਰਾਜਨੀਤੀ ਤਾਂ ਆ ਕਰ ਰਹੇ ਨੇ। ਅਸੀਂ ਤਾਂ ਸਿਰਫ ਔਰ ਸਿਰਫ ਜਿਹੜੇ ਬਹੁ ਸੰਖਿਅਕ ਸਮਾਜ ਹੈ ਉਹਦੇ ਹਿੱਤਾਂ ਦਾ ਬਚਾਅ ਕਰ ਰਹੇ ਹਾਂ, ਇਸ ਕਿਸਮ ਦਾ। ਤਾਂ ਜੀ ਮਤਲਬ ਬੇਸਿਕਲੀ ਕਾਸਟ ਸੈਂਸਸ ਦੇ ਆਧਾਰਿਤ ਜਿਹੜੀ ਰਾਜਨੀਤੀ ਕਰਨ ਦੀ ਗੱਲ ਆਈ ਸੀਗੀ ਰਾਹੁਲ ਗਾਂਧੀ ਹੋਰਾਂ ਦੀ, ਤੇਜਸਵੀ ਯਾਦਵ ਹੋਰਾਂ ਦੀ, ਉਹਦੇ ਤੇ ਉਹਨਾਂ ਨੇ ਇਹ ਤੰਜ ਕੱਸਿਆਗਾ ਕਿ ਜਾਤੀ ਆਧਾਰਿਤ ਰਾਜਨੀਤੀ ਕਰਨ ਵਾਲਿਆਂ ਨੂੰ ਨਕਾਰ ਦਿੱਤਾ। ਤਾਂ ਇਹ ਪਾਪੂਲਿਜ਼ਮ ਦੀ ਇੱਕ ਵਾਇਸ ਤੋਂ ਉਹਨਾਂ ਨੇ ਗੱਲ ਆਖੀ ਹੈ। ਸਹੀ ਗੱਲ ਕਿਹਾ ਕਿ ਉਹ ਕੱਲ ਗਮਛਾ ਲਹਿਰਾ ਰਹੇ ਸੀਗੇ, ਬੜੇ ਉਹ ਖੁਸ਼ ਨਜ਼ਰ ਆ ਰਹੇ ਸੀਗੇ ਤੇ ਉਹ ਸਾਰਾ ਵੀ ਦੇਖਣ ਨੂੰ ਮਿਲਿਆ। ਪਰ ਇਸ ਜਿੱਤ ਦੇ ਬਿਹਾਰ ਦੇ ਵਿੱਚ ਜਿਹੜੀ ਜਿੱਤ ਹੋਈ ਉਹਦਾ ਮੈਂ ਕੱਲ ਹੀ ਦੱਸਦਾ ਸੀਗਾ, ਜਿਹੜਾ ਅਸਲੀ ਨਾਇਕ ਹੈ ਉਹ ਨਿਤੀਸ਼ ਕੁਮਾਰ ਹੀ ਹੈ। ਨਿਤੀਸ਼ ਜੀ ਕੁਮਾਰ ਪਿਛਲੇ 20 ਸਾਲਾਂ ਤੋਂ ਮੁੱਖ ਮੰਤਰੀ ਹੈ ਬਿਹਾਰ ਦਾ ਤੇ 10ਵੀਂ ਵਾਰ ਦੁਬਾਰੇ ਤੋਂ 10ਵੀਂ ਵਾਰ ਸ਼ਪਥ ਲੈ ਰਿਹਾ ਹੈਗਾ, ਲਊਗਾ 18 ਤਰੀਕ ਨੂੰ। ਤਾਂ ਇਹ ਗੱਲ ਹੈ। ਬਾਕੀ ਇਹਦੇ 'ਚ ਸਹੀ ਕਹਿ ਰਹੇ ਹੋ ਤੁਸੀਂ ਕਿ ਜਿਹੜੇ ਅੱਜ ਲਾਲੂ ਯਾਦਵ ਦੇ ਪਰਿਵਾਰ 'ਚ ਫੁੱਟ ਵੀ ਪਈ ਹੈ। ਜਿਹੜਾ ਤੇਜਸਵੀ ਯਾਦਵ ਦਾ PA ਹੈ, ਪੋਲੀਟੀਕਲ ਐਡਵਾਈਜ਼ਰ ਹੈ ਸੰਜੇ ਯਾਦਵ, ਉਹਨਾਂ ਤੇ ਖਿੱਚ ਕੱਢਦਿਆਂ ਹੋਇਆ ਲਾਲੂ ਯਾਦਵ ਦੀ ਬੇਟੀ ਦੇ ਜਿਹੜੇ ਉਹ ਡਾਕਟਰ ਹੈਗੇ ਆ, ਉਹਨਾਂ ਨੇ ਅੱਜ ਪਾਰਟੀ ਤੋਂ ਇਸਤੀਫਾ ਦਿੱਤਾ ਹੈ। ਰੋਹਿਣੀ ਆਚਾਰੀਆ ਉਹਨਾਂ ਦਾ ਨਾਂ ਹੈ। ਤੇ ਇਸ ਤੋਂ ਇਲਾਵਾ ਇਸ ਤੋਂ ਪਹਿਲਾਂ ਤੇਜ ਪ੍ਰਤਾਪ ਯਾਦਵ ਵੀ ਪਾਰਟੀ ਤੋਂ ਕੱਢੇ ਜਾ ਚੁੱਕੇ ਨੇ, ਲਾਲੂ ਯਾਦਵ ਦੇ ਵੱਡੇ ਮੁੰਡੇ ਜਿਹੜੇ ਸੀਗੇ। ਜੀ ਤਾਂ ਮਤਲਬ ਜੀ ਪਰਿਵਾਰ 'ਚ ਫੁੱਟ ਤਾਂ ਪਈ ਹੈ ਇਲੈਕਸ਼ਨਾਂ ਦੀ। ਇਹ ਇਸ ਇਲੈਕਸ਼ਨ ਤੇ ਤੋਂ ਦੇਖਣ ਨੂੰ ਮਿਲ ਰਿਹਾ ਹੈਗਾ। ਬਾਕੀ ਦੇਖੋ ਕਈ ਸਾਰੇ ਫੈਕਟਰਾਂ ਤੇ ਗੱਲ ਹੋ ਰਹੀ ਹੈ। ਉਹਦੇ 'ਚ ਗੱਲ ਤਾਂ ਇਹ ਵੀ ਹੋ ਰਹੀ ਹੈ ਕਿ ਮਹਿਲਾਵਾਂ ਦੇ ਵੋਟ ਬੈਂਕ ਦੇ ਬਦੌਲਤ ਨਿਤੀਸ਼ ਕੁਮਾਰ
ਬਹੁਤ ਸਟਰੋਂਗਲੀ ਖੜੇ ਨੇ। ਵੋਟ ਚੋਰੀ ਦੀ ਗੱਲ ਵੀ ਆ ਰਹੀ ਹੈ। ਜੇ ਮੈਂ ਤੁਹਾਨੂੰ ਜੇ ਅਗਲੀ ਖਬਰ ਦੀ ਆਪਾਂ ਜੇ ਗੱਲ ਕਰ ਲਈਏ ਰਾਹੁਲ ਗਾਂਧੀ ਵਾਲੀ, ਜਿਵੇਂ ਜੀ ਅੱਜ ਰਾਹੁਲ ਗਾਂਧੀ ਹੋਰਾਂ ਨੇ ਵੀ ਖੜਗੇ ਦੇ ਘਰ 'ਚ ਅੱਜ ਬਿਹਾਰ ਦੀ ਹਾਰ ਤੋਂ ਬਾਅਦ ਬੈਠਕ ਕੀਤੀ। ਉਹਦੇ 'ਚ ਜਦੋਂ ਕੇਸੀ ਵੇਣੂਗੋਪਾਲ ਵੀ ਮੌਜੂਦ ਸਨ, ਰਾਹੁਲ ਗਾਂਧੀ ਵੀ ਸੀ, ਅਜੈ ਮਾਕਨ ਵੀ ਸੀ, ਮਲਿਕਾਰਜੁਨ ਖੜਗੇ ਵੀ ਸੀ, ਤੇ ਉਹਨਾਂ ਨੇ ਕਿਹਾ ਕਿ ਬੇਸਿਕਲੀ 60 ਸੀਟਾਂ ਤੇ ਅਸੀਂ ਉਮੀਦਵਾਰ ਤਾਰੇ ਸੀ, ਤੇ ਸਿਰਫ 6 ਸੀਟਾਂ ਅਸੀਂ ਤੇ ਹੈਗੇ ਆ, ਤੇ ਜੀ ਸਾਡਾ ਵੋਟ ਪਰਸੈਂਟ ਵੀ ਘਟਿਆ ਗਾ। ਇਹ ਗੱਲ ਆਖੀ ਗਈ ਹੈਗੀ ਆ, ਤੇ ਉਹਨਾਂ ਨੇ ਕਿਹਾ ਕਿ ਅਸੀਂ ਸਬੂਤ ਇਕੱਠੇ ਕਰ ਰਹੇ ਹਾਂ, ਇਹ ਤੇ ਇਹਨਾਂ ਨੇ ਵੋਟ ਚੋਰੀ ਕੀਤੀ ਹੈ, ਅਸੀਂ ਸਾਰਾ ਡੇਟਾ ਇਕੱਠਾ ਕਰ ਰਹੇ ਹਾਂ ਤੇ ਜੀ ਵਿਸ਼ਲੇਸ਼ਣ ਕਰਾਂਗੇ। ਉਸ ਤੋਂ ਬਾਅਦ 1-2 ਹਫ਼ਤਿਆਂ ਅੰਦਰ ਹੀ ਜਨਤਾ ਦੇ ਦੁਨੀਆ ਦੇ ਸਾਹਮਣੇ ਦਿਖਾਵਾਂਗੇ ਕਿ ਕਿਵੇਂ ਬੀਜੇਪੀ ਨੇ ਵੋਟਾਂ ਚੋਰੀ ਕਰਕੇ ਉੱਥੇ ਜਿੱਤ ਹਾਸਲ ਕੀਤੀ ਹੈ। ਤਾਂ ਮਤਲਬ ਇੱਕ ਪੂਰੀ ਖਲਬਲੀ ਹੈ। ਕਾਂਗਰਸ ਆਪਣੇ ਕਿਸਮ ਦੀ ਇੱਕ ਥਿਅਰੀ ਲੈ ਕੇ ਆਊਗੀ। ਹਜੇ ਤੇਜਸਵੀ ਯਾਦਵ ਉਸ ਹਿਸਾਬ ਨਾਲ ਨਿਰਾਸ਼ ਦਿਖਾਈ ਦੇ ਰਹੇ ਨੇ। ਤੇਜਸਵੀ ਯਾਦਵ ਦੇ ਕਲੋਜ਼ ਜਿਹੜੇ ਬੰਦੇ ਨੇ ਉਹ ਇਹ ਗੱਲਾਂ ਛਾਲ ਰਹੇ ਨੇ ਕਿ ਜੇ ਤੇਜਸਵੀ ਯਾਦਵ ਆਪਣੇ ਸਾਰੇ ਦੇ ਸਾਰੇ ਐਮਐਲਏਜ਼ ਨਾਲ ਰਲ ਕੇ ਜੇ ਇਸਤੀਫਾ ਦੇ ਦਿੰਦਾ ਗਾ ਤਾਂ ਕੀ ਉਹਦਾ ਕੀ ਅਸਰ ਪਊਗਾ, ਤਾਂ ਉਹ ਦੂਜੇ ਤਰੀਕੇ ਨਾਲ ਦੇਖ ਰਹੇ ਨੇ। ਮੈਂ ਵੀ ਮਤਲਬ ਇਸ ਨੂੰ ਕੁਐਸਚਨ ਬਣਾ ਕੇ ਪਾਇਆ ਹੋਇਆ ਅੱਜ। ਤਾਂ ਇਹ ਹੈ, ਇਹ ਸਾਰਾ ਚੱਲ ਹੀ ਰਿਹਾ। ਬਾਕੀ ਤਾਂ ਬੀਜੇਪੀ ਤਾਂ ਜ਼ਿਆਦਾ ਖੁਸ਼ ਹੈ ਕਿਉਂਕਿ ਜੀ ਇੱਕ ਵਿਸਾਖੀ ਬਿਹਾਰ ਸੀਗੀ ਉਹਨਾਂ ਦੀ, ਤੇ ਉਹ ਬਚ ਗਈ ਹੈਗੀ ਆ। ਤੇ ਹੁਣ ਦੇਖੋ, ਹੁਣ ਤਾਂ ਰਾਹੁਲ ਗਾਂਧੀ ਦੀ ਪ੍ਰੈਸ ਕਾਨਫਰੰਸ ਦਾ ਇੰਤਜ਼ਾਰ ਹੋਊਗਾ ਕਿ ਉਹ ਕੀ ਨਏ ਆਰੋਪ ਲਾਉਂਦੇ ਨੇ। ਹਾਂ, ਇੱਕ ਗੱਲ ਕਲੀਅਰ ਹੋ ਗਈ ਹੈ, ਕੇਸੀ ਵੇਣੂਗੋਪਾਲ ਨੇ ਅੱਜ ਮੀਡੀਆ ਸਾਹਮਣੇ ਬੋਲ ਵੀ ਦਿੱਤਾ ਹੈ ਕਿ ਉਹ ਜਿਹੜਾ ਅੱਗੇ ਇਸ ਇਲੈਕਸ਼ਨ ਨੂੰ ਲੈ ਕੇ ਉਹ ਵੋਟ ਚੋਰੀ ਵਾਲੇ ਇਸ਼ੂ ਨੂੰ ਲੈ ਕੇ ਅੱਗੇ ਵਧਣਗੇ। ਜੀ। ਸੋ ਇਹ ਬੇਹੱਦ ਦਿਲਚਸਪ ਪਹਿਲੂ ਸਾਰੇ ਰਹੇ ਨੇ। ਚੋਣਾਂ ਤਾਂ ਹੋਈਆਂ ਜੋ ਹੋਈਆਂ ਹੀ, ਪਰ ਉਸ ਤੋਂ ਬਾਅਦ ਰਿਜ਼ਲਟਾਂ ਨੇ ਜਿਸ ਤਰੀਕੇ ਦੀ ਗੇਮ ਕਮਾਈ ਹੈ ਉਸ ਤੋਂ ਸਾਰੇ ਹੈਰਾਨ ਨੇ। ਤੁਸੀਂ ਚਾਨਣਾ ਪਾਇਆ ਇਸ ਸਾਰੇ ਦੇ ਵਿੱਚ। ਇੱਕ ਛੋਟਾ ਜਿਹਾ ਮੈਂ ਜਾਣਨਾ ਚਾਹੁੰਦਾ ਤੁਹਾਡੇ ਕੋਲੋਂ ਜਾਣਕਾਰੀ, ਨਿਤਿਸ਼ ਕੁਮਾਰ ਦੀ ਸਿਹਤ ਨੂੰ ਲੈ ਕੇ ਤਾਂ ਬਹੁਤ ਸਾਰੇ ਸਵਾਲ ਖੜੇ ਹੋ ਰਹੇ ਨੇ। ਉਹ ਇੱਕੋ ਗੱਲ ਨੂੰ ਵਾਰ-ਵਾਰ ਰਿਪੀਟ ਕਰਨਾ, ਭੁੱਲ ਜਾਣਾ, ਇਹੋ ਜਿਹੇ ਸਮੱਸਿਆ ਦੇ ਨਾਲ ਜੂਝਦੇ ਹੋਏ ਵਿਅਕਤੀ ਨੂੰ ਇੱਕ ਪੂਰੀ ਦੀ ਪੂਰੀ ਸਟੇਟ ਥਮਾ ਦੇਣੀ, ਇਹ ਕਿੰਨਾ ਕੁ ਸਹੀ ਰਹੂਗਾ ਜੀ? ਦੇਖੋ, ਹਜੇ ਮੈਂ ਜਿਹੜਾ ਨਿਤੀਸ਼ ਕੁਮਾਰ ਦੀ ਸਿਹਤ ਨੂੰ ਲੈ ਕੇ ਜਿੰਨੀਆਂ ਚਰਚਾਵਾਂ ਨੇ, ਜਿਹੜੀਆਂ ਉਹਨਾਂ ਦੇ ਆਰਗੂਮੈਂਟਸ ਨੂੰ ਮੈਂ ਬਾਏ ਨਹੀਂ ਕਰਦਾ। ਨੋ ਡਾਊਟ ਉਹ ਕਈ ਸਾਰੀ ਸਟੇਜ ਤੋਂ ਹਰਕਤਾਂ ਇਦਾਂ ਦੀਆਂ ਕਰਦੇ ਨੇ ਕਿ ਜਿਹੜੀਆਂ ਕਿ ਅਨਨੈਚੁਰਲ ਨੇ। ਪਰ ਮੈਂ ਦੇਖ ਪਾ ਰਿਹਾ ਹਾਂ ਕਿ ਜਿਸ ਹਿਸਾਬ ਨਾਲ ਉਹਨਾਂ ਨੇ ਟਿਕਟਾਂ ਵੰਡੀਆਂ ਤੇ ਲਗਾਤਾਰ ਸਪੀਚ ਕੱਢੇ, ਰੈਲੀਆਂ 'ਚ ਮੌਜੂਦ ਰਹੇ ਤੇ ਹੁਣ ਵੀ ਸਰਗਰਮ ਨਜ਼ਰ ਆ ਰਹੇ ਨੇ, ਉਸ ਤੋਂ ਲੱਗ ਰਿਹਾ ਹੈਗਾ ਕਿ ਹਾਂ, ਉਹਨਾਂ ਮਤਲਬ ਠੀਕ ਹੈ ਕਿ ਉਹਨਾਂ ਤੋਂ ਕੁਝ ਚੀਜ਼ਾਂ ਹੋ ਜਾਂਦੀਆਂ ਨੇ, ਪਰ ਉਹ ਇਹ ਸਿਹਤ ਵਾਲਾ ਮੈਨੂੰ ਇੰਨਾ ਨਹੀਂ ਲੱਗ ਰਿਹਾ। ਹਾਲਾਂਕਿ ਬੀਜੇਪੀ ਨੂੰ ਬੜਾ ਉਹ ਇਹਦਾ ਚਾਅ ਹੈ। ਬੀਜੇਪੀ ਨੂੰ ਲੱਗਦਾ ਗਾ ਕਿ ਆਫਟਰ ਨਿਤੀਸ਼ ਤਾਂ ਮਤਲਬ ਨਿਤੀਸ਼ ਜਦੋਂ ਪੂਰਾ ਹੋਊਗਾ, ਹਾਲਾਂਕਿ ਨਿਤੀਸ਼ ਦੀ 80+ ਏਜ ਹੋ ਚੁੱਕੀ ਹੈ, ਤੇ ਬੀਜੇਪੀ ਨੂੰ ਇਹ ਲੱਗ ਰਿਹਾ ਹੈ ਕਿ ਨਿਤੀਸ਼ ਤੋਂ ਬਾਅਦ ਜੇਡੀਯੂ ਕੋਲ ਕੋਈ ਚਿਹਰਾ ਤਾਂ ਹੈ ਨਹੀਂ, ਫਿਰ ਬੀਜੇਪੀ ਉੱਥੇ ਰਾਜ ਕਰੂਗੀ। ਇਹ ਮਤਲਬ ਸੁਪਨੇ ਲਗਾਤਾਰ ਬੀਜੇਪੀ 'ਚ ਚੱਲ ਰਹੇ ਨੇ। ਮੈਨੂੰ ਲੱਗਦਾ ਗਾ ਕਿ ਨਿਤੀਸ਼ ਕੁਮਾਰ ਸ਼ਾਇਦ 2022 'ਚ ਜਦੋਂ ਉਹਨਾਂ ਨੇ ਪਲਟਾ ਮਾਰਿਆ ਸੀਗਾ, 23 'ਚ ਸੋਰੀ, ਜੀ ਉਦੋਂ ਮੈਨੂੰ ਲੱਗਦਾ ਗਾ ਕਿ ਉਹਨਾਂ ਨੇ ਭਾਂਪ ਲਿਆ ਸੀਗਾ ਕਿ ਹਾਂ, ਕਿ ਚੀਜ਼ਾਂ ਗੜਬੜ ਨੇ। ਉਹਨਾਂ ਨੇ ਬਿਹਾਰ ਨੂੰ ਮੁੱਖ ਰੱਖਦਿਆਂ ਹੋਇਆ ਸ਼ਾਇਦ ਪਲਟਾ ਮਾਰਿਆ ਸੀਗਾ, ਤੇ ਉਹ ਇਹਨਾਂ ਇਲੈਕਸ਼ਨਾਂ ਦੇ ਰਿਜ਼ਲਟਸ 'ਚ ਵੀ ਰਿਫਲੈਕਟ ਹੋਇਆ ਤੇ ਲੋਕ ਸਭਾ ਇਲੈਕਸ਼ਨਾਂ 'ਚ ਵੀ ਰਿਫਲੈਕਟ ਹੋਇਆ ਸੀ। ਜੀ। ਸ਼ਾਇਦ ਚਿਰਾਗ ਪਾਸਵਾਨ ਇਸ ਤੋਂ ਬਾਅਦ ਕਾਫੀ ਖੁਸ਼ੀ ਮਨਾ ਰਹੇ ਹੋਣਗੇ, ਕਿਉਂਕਿ ਉਹਨਾਂ ਨੇ ਜਿੰਨੀਆਂ ਕੁ ਸੀਟਾਂ ਬਟੋਰੀਆਂ ਨੇ ਜੇਡੀਯੂ ਤੋਂ ਬਾਅਦ, ਉਹੋ ਹੀ ਸਭ ਤੋਂ ਅੱਗੇ ਹੋਣਗੇ ਬੀਜੇਪੀ ਨੂੰ ਛੱਡ ਕੇ, ਜੇਕਰ ਗੱਲ ਕਰਨੀ ਹੈ। ਪਰ ਉਸ ਨੂੰ ਕਿੰਨਾ ਕੁ ਦਾਣਾ ਪਾਉਂਦੀ ਹੈ ਭਾਜਪਾ, ਉਹ ਵੀ ਦੇਖਣ ਵਾਲੀ ਗੱਲ ਹੋਊਗੀ। ਇਸ ਤੋਂ ਹਾਂ, ਅੱਗੇ ਬਿਲਕੁਲ। ਚੱਲਦੇ ਜੀ, ਇਸ ਤੋਂ ਅੱਗੇ ਚੱਲਦੇ ਆ। ਉਧਰ ਫਰੀਦਾਬਾਦ ਦੇ ਵਿੱਚ ਜਿਹੜਾ ਜ਼ਬਤ ਹੋਇਆ ਵਿਸਫੋਟਕ ਸੀ, ਉਹਦੇ ਨਾਲ ਸ਼੍ਰੀਨਗਰ ਦੇ ਥਾਣੇ ਦੇ ਅੰਦਰ ਧਮਾਕਾ ਹੋ ਗਿਆ ਜੀ, ਬਹੁਤ ਵੱਡਾ। ਇਹ ਕਿਵੇਂ ਹਾਂ, ਸੰਭਵ? ਇਹ ਬੇਸਿਕਲੀ ਉਸ ਜਿਹੜਾ ਵਿਸਫੋਟਕ ਸੀਗਾ ਅਮੋਨੀਅਮ ਨਾਈਟ੍ਰੇਟ, ਉਹਦੇ ਸੈਂਪਲ ਲੈ ਰਹੇ ਸੀਗੇ, ਉਦੋਂ ਇਹ ਬਲਾਸਟ ਹੋਇਆਗਾ। ਤੇ ਅੱਜ ਤਕਰੀਬਨ 11:30 ਵਜੇ ਦਿਨੇ ਬਲਾਸਟ ਹੋਇਆ। 9 ਲੋਕਾਂ ਦੀ ਡੈਥ ਹੋ ਚੁੱਕੀ ਹੈ, 32 ਜਾਣੇ ਘਾਇਲ ਨੇ, ਤੇ ਜਿਹੜੇ 32 ਇੰਜਰਡ ਹੈਗੇ ਉਹਨਾਂ ਨੂੰ ਆਰਮੀ ਬੇਸ ਹਸਪਤਾਲ 'ਚ ਦਾਖਲ ਕਰਾਇਆ ਗਿਆ। ਉੱਥੇ ਉਹਨਾਂ ਦਾ ਇਲਾਜ ਜਾਰੀ ਹੈ। ਤੇ ਸਟੇਸ਼ਨ 'ਚ ਤਕਰੀਬਨ ਮਤਲਬ ਇਹ ਪੁੱਛਗਿੱਛ ਵੀ ਕੀਤੀ ਜਾ ਰਹੀ ਹੈ, ਜਿਵੇਂ ਸੈਂਪਲ ਤਾਂ ਥੋੜੇ ਹੀ ਹੁੰਦੇ ਨੇ,
ਜੇ ਸੈਂਪਲ ਸੀਗੇ ਤਾਂ ਫਿਰ ਤਾਂ ਥੋੜੇ ਸੀਗੇ, ਪਰ ਦੂਜੀ ਗੱਲ ਇਹ ਨਿਕਲ ਕੇ ਆ ਰਹੀ ਹੈ ਕਿ ਪੁਲਿਸ ਸਟੇਸ਼ਨ 'ਚ ਸ਼ਾਇਦ 360 ਕਿਲੋ ਜਿਹੜਾ ਵਿਸਫੋਟਕ ਸੀਗਾ ਉਹ ਰੱਖਿਆ ਹੋਇਆ ਸੀਗਾ। ਉਹਦੇ 'ਚ ਜਿਹੜੇ ਲੋਕ ਮਾਰੇ ਗਏ ਹੈਗੇ ਉਹਨਾਂ 'ਚ ਇੱਕ ਇੰਸਪੈਕਟਰ ਹੈਗਾ, 3 ਫੋਰੈਂਸਿਕ ਟੀਮ ਦੇ ਮੈਂਬਰ ਹੈਗੇ ਆ, 2 ਕ੍ਰਾਈਮ ਬ੍ਰਾਂਚ ਦੇ ਫੋਟੋਗ੍ਰਾਫਰ ਹੈਗੇ ਆ, 2 ਟੈਕਸੇਸ਼ਨ ਡਿਪਾਰਟਮੈਂਟ ਦੇ ਅਤੇ ਇੱਕ ਦਰਜੀ ਇਹਦੇ 'ਚ ਸ਼ਾਮਲ ਹੈ। 13 ਲੋਕਾਂ ਦੀ ਡੈਥ ਹੋਈ ਹੈ ਤੇ 32 ਜਾਣੇ ਇਸ ਟਾਈਮ ਹਸਪਤਾਲ 'ਚ ਜ਼ਿੰਦਗੀ ਮੌਤ ਨਾਲ ਜੂਝ ਰਹੇ ਨੇ। ਮਤਲਬ ਇਹ ਜਿਹੜਾ ਪੂਰਾ ਚੱਲਿਆ ਹੈਗਾ, ਜੈਸੇ ਮੁਹੰਮਦ ਨਾਲ ਇਹਨਾਂ ਦਾ ਜੁੜਾਵ ਨਿਕਲ ਕੇ ਆਇਆ, ਕਈ ਸਾਰੇ ਡਾਕਟਰਾਂ ਦਾ, ਫਰੀਦਾਬਾਦ ਦੀ ਜਿਹੜੀ ਅਲ-ਫਲਾਹ ਯੂਨੀਵਰਸਿਟੀ ਸੀਗੀ ਉਹਦੇ ਡਾਕਟਰਾਂ ਦਾ, ਉਹ ਅਤੇ ਫਰੀਦਾਬਾਦ ਤੋਂ ਐਡੇ ਵੱਡੀ ਮਾਤਰਾ ਤੇ ਵਿਸਫੋਟਕ ਮਿਲਣਾ, ਕਈ ਸਾਰੀਆਂ ਚੀਜ਼ਾਂ ਜਦੋਂ ਇਹ ਨਿਕਲ ਕੇ ਸਾਹਮਣੇ ਆਈਆਂ ਤਾਂ ਮਤਲਬ ਜਿਹੜੀ NIA ਹੈ ਉਹ ਬੇਸਿਕਲੀ ਇਸ ਪੂਰੇ ਨੈਟਵਰਕ ਨੂੰ ਤਲਾਸ਼ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਉਹਦੇ 'ਚ ਹੀ ਸ਼ਾਇਦ ਇਹ ਸ਼੍ਰੀਨਗਰ ਗਿਆ ਸੀਗਾ, ਉੱਥੇ ਸੈਂਪਲ ਲਏ ਜਾ ਰਹੇ ਸੀਗੇ, ਪਰ ਉੱਥੇ ਵੱਧ ਮੌਜੂਦ ਸੀਗਾ ਇਹ ਵਿਸਫੋਟਕ ਜ਼ਿਆਦਾ ਸੀਗਾ, ਇਸ ਕਰਕੇ ਏਡਾ ਵੱਡਾ ਧਮਾਕਾ ਹੋਇਆ ਗਾ, ਸਿਰਫ ਸੈਂਪਲ ਮੌਜੂਦ ਨਹੀਂ ਸਨ। ਤਾਂ ਹੈ ਹਾਲਾਂਕਿ ਮਤਲਬ ਇਹਦੇ 'ਚ ਤਾਂ ਇਹੀ ਹੈ ਕਿ ਹਜੇ ਜਾਂਚ ਚੱਲ ਰਹੀ ਹੈ, ਜਾਂਚ ਕਲੀਅਰ ਹੋ ਜਾਊਗੀ, ਉਦੋਂ ਪਤਾ ਲੱਗੂਗਾ ਕਿ ਕਿੰਨਾ ਕੁ ਉੱਥੇ ਮਤਲਬ ਇਹ ਵਿਸਫੋਟਕ ਸਮਾਨ ਸੀਗਾ, ਤਾਂ ਮਤਲਬ ਇਹ ਕਲੀਅਰ ਹੋ ਸਕੇ ਕਿ ਏਡਾ ਵੱਡਾ ਬਲਾਸਟ ਕਿਵੇਂ ਹੋਇਆ। ਜੀ, ਇਸ ਤੋਂ ਅਗਲੀ ਜੇਕਰ ਗੱਲ ਕਰੀਏ ਤਾਂ ਉਧਰ ਬਿਹਾਰ ਦੇ ਵਿੱਚ ਹੋਈ ਹਾਰ ਤੋਂ ਬਾਅਦ ਅੱਜ ਕਹਿੰਦੇ ਖੜਗੇ ਸਾਹਿਬ ਦੇ ਘਰ ਬੈਠਕ ਹੋਈ ਹੈ, ਰਾਹੁਲ ਗਾਂਧੀ ਵੀ ਮੌਜੂਦ ਸੀ ਤੇ ਕੀ ਹਾਂ ਕਹਿੰਦੀ ਇਹ ਹੈ ਜੀ ਕਾਂਗਰਸ? ਨਹੀਂ ਕਾਂਗਰਸ ਇਹ ਖਬਰ ਮਤਲਬ ਆਪਾਂ ਨਾਲ ਦੀ ਨਾਲ ਜਦੋਂ ਡਿਸਕਸ ਕਰ ਰਹੇ ਸੀ ਉਦੋਂ ਆਪਾਂ ਕਰ ਲਈ ਸੀ, ਬਸ ਇਹੀ ਹੈ ਜੀ ਕਰ ਲਈ ਸੀ, ਇਹਦੇ ਪਰ 'ਚ। ਇਹਦੇ ਵਿੱਚ ਮੈਂ ਚਾਹੁੰਦਾ ਥੋੜਾ ਡਿਟੇਲ ਦੇ ਵਿੱਚ ਦੱਸੋ ਕਿ ਰਾਹੁਲ ਗਾਂਧੀ ਹੁਣੀ ਕੀ ਚਾਹੁੰਦੇ ਨੇ, ਹੁਣ ਇਸ ਤੇ ਵੀ ਕੋਈ ਸਬੂਤ ਜੁਟਾਉਣ ਦੀ ਖਬਰ ਆ ਰਹੀ ਹੈ? ਹਾਂ ਉਹੀ ਰਾਹੁਲ ਗਾਂਧੀ ਹੋਰਾਂ ਦੀ ਲਾਈਨ ਹੀ ਇਹ ਰਹੂਗੀ ਕਿ ਵੋਟ ਚੋਰੀ ਹੋਈ ਹੈ, ਅਸੀਂ ਸਬੂਤ ਇਕੱਠੇ ਕਰ ਲਏ ਹੈਗੇ ਆ ਤੇ ਅਸੀਂ 1-2 ਹਫ਼ਤਿਆਂ ਤੱਕ ਲੋਕਾਂ ਨੂੰ ਸਬੂਤ ਦਿਖਾਵਾਂਗੇ ਤੇ ਅਸੀਂ ਹੁਣ ਐਨਾਲਿਸਿਸ ਕਰ ਰਹੇ ਹਾਂ। ਉਹ ਇਸ ਦਿਮਾਗ ਮਾਈਂਡਸੈਟ ਨਾਲ ਲੱਗ ਗਏ ਉਧਰ ਨੇ ਇਸ ਕੇਸ 'ਚ। ਜੀ, ਉਸ ਤੋਂ ਅੱਗੇ ਜੇਕਰ ਚਲੀਏ ਤਾਂ ਉਧਰ ਪੀਯੂ ਦੇ ਵਿੱਚ ਸਟੂਡੈਂਟ ਜਥੇਬੰਦੀਆਂ ਜਿਹੜੀਆਂ ਕਿ ਸੰਘਰਸ਼ ਕਰ ਰਹੀਆਂ ਨੇ, ਪੀਯੂ ਬਚਾਓ ਮੋਰਚਾ ਚੱਲ ਰਿਹਾ ਹੈ, ਉਸ ਦੇ ਵਿੱਚ ਹੁਣ ਇੱਕ ਹੋਰ ਨਵਾਂ ਐਲਾਨ ਹੋਇਆ। 10 ਤਰੀਕ ਨੂੰ ਕਾਫੀ ਵੱਡਾ ਇਕੱਠ ਹੋਇਆ, ਪੰਜਾਬ ਭਰ ਤੋਂ ਉਹਨਾਂ ਨੂੰ ਹੁੰਗਾਰਾ ਮਿਲਿਆ ਤੇ ਹੁਣ ਪੀਯੂ ਦੇ ਵਿੱਚ ਜਿਹੜੀਆਂ ਜਥੇਬੰਦੀਆਂ ਅੱਗੇ ਹੋ ਕੇ ਲੜ ਰਹੀਆਂ ਨੇ, ਸਟੂਡੈਂਟਸ ਦਾ ਮੋਰਚਾ ਜਿਹੜਾ ਹੈ, ਉਹਨਾਂ ਨੇ ਵੱਡੀ ਕਾਲ ਇਹ ਦਿੱਤੀ ਹੈ ਕਿ 18 ਤਰੀਕ ਤੋਂ ਪੇਪਰ ਹੋਣੇ ਨੇ, ਐਗਜ਼ਾਮ ਹੋਣੇ ਨੇ ਤੇ ਉਹਨਾਂ ਦਾ ਮੁੱਢੋਂ ਬਾਈਕਾਟ ਕਰਨ ਦਾ ਐਲਾਨ ਕਰ ਰਹੇ ਨੇ। ਕੀ ਜਿਹੜੇ ਸਟੂਡੈਂਟਸ ਚਾਹਵਾਨ ਹੋਣਗੇ ਉਹਨਾਂ ਨੂੰ ਮਨਾ ਲਿਆ ਜਾਊਗਾ ਵੀ ਭਾਈ ਬਾਈਕਾਟ ਕਰਨਾ ਹੈ, ਲੈ ਆਪਾਂ ਇਹਨਾਂ ਐਗਜ਼ਾਮਸ ਦੇ ਵਿੱਚ ਨਹੀਂ ਬੈਠਣਾ, ਕਿਉਂਕਿ ਹਾਈ ਕੋਰਟ ਦਾ ਵੀ ਇਸ ਤੇ ਨਿਰਦੇਸ਼ ਆਇਆ ਸੀ? ਹਾਂਜੀ ਦੇਖੋ ਉਹੀ ਹੈ ਕਿ ਪੰਜਾਬ ਯੂਨੀਵਰਸਿਟੀ ਦਾ ਜਿਹੜਾ ਸੰਘਰਸ਼ ਹੈ ਉਹ ਤਾਂ ਚੱਲ ਹੀ ਰਿਹਾ ਹੈਗਾ, ਉੱਥੇ ਲਗਾਤਾਰ ਗਿਣਤੀ ਵੀ ਸਟੂਡੈਂਟਾਂ ਦੀ ਰਹਿੰਦੀ ਹੈ। 95% ਤਾਂ ਜਿੱਤ ਹੋ ਚੁੱਕੀ ਹੈ, ਹੁਣ ਸਿਰਫ ਸੈਨੇਟ ਦੇ ਇਲੈਕਸ਼ਨਾਂ ਦੀ ਡੇਟ ਅਨਾਊਂਸ ਕਰਨੀ ਬਚੀ ਹੋਈ ਹੈ ਤੇ ਯੂਨੀਵਰਸਿਟੀ ਜਿਹੜੀ ਹੈਗੀ ਆ ਟਾਲ ਮਟੋਲ ਕਰ ਰਹੀ ਹੈ ਤੇ ਯੂਨੀਵਰਸਿਟੀ ਨੂੰ ਕਰ ਦੇਣਾ ਚਾਹੀਦਾ। ਸਟੂਡੈਂਟਾਂ ਨੇ ਵੱਡੀ ਕਾਲ ਦੇ ਦਿੱਤੀ ਹੈ ਕਿ ਹੁਣ ਜਿਹੜੇ ਨਵੰਬਰ ਦਸੰਬਰ 'ਚ ਜਿਹੜੇ ਪੇਪਰ ਹੋਣੇ ਸੀ ਬੱਚਿਆਂ ਦੇ, ਉਹਨਾਂ ਦੇ ਬਾਈਕਾਟ ਕਰਨ ਦੀ ਗੱਲ ਕਹਿਤੀ ਹੈ ਕਿ ਅਸੀਂ ਐਗਜ਼ਾਮਸ ਦਾ ਬਾਈਕਾਟ ਕਰਾਂਗੇ ਤੇ 18 ਨਵੰਬਰ ਤੋਂ ਫਸਟ ਸੈਮੈਸਟਰ ਦੀਆਂ ਪ੍ਰੀਖਿਆਵਾਂ ਸ਼ੁਰੂ ਹੋਣੀ ਸੀ, ਖਾਸ ਕਰ ਸਾਇੰਸਿਸ ਡਿਪਾਰਟਮੈਂਟ ਜਿਹੜੇ ਸਾਇੰਸਿਸ ਦੇ ਡਿਪਾਰਟਮੈਂਟ ਹੈ ਉਹਨਾਂ ਦੇ। ਪਰ ਸਾਰੇ ਸਟੂਡੈਂਟ ਲੀਡਰਾਂ ਨੇ ਅੱਜ ਬੇਸਿਕਲੀ ਬੈਠਕ ਬੁਲਾਈ ਸੀ, ਉਹਦੇ 'ਚ ਇਹ ਗੱਲ ਨਿਕਲ ਕੇ ਆਈ ਕਿ ਅਸੀਂ ਜਦੋਂ ਤੱਕ ਸੈਨੇਟ ਚੋਣਾਂ ਦੀ ਡੇਟ ਅਨਾਊਂਸ ਨਹੀਂ ਹੋ ਜਾਂਦੀ, ਸਟੂਡੈਂਟ ਜਿਹੜੇ ਹੈਗੇ ਆ ਉਹ ਐਗਜ਼ਾਮੀਨੇਸ਼ਨ ਦਾ ਐਗਜ਼ਾਮਸ ਦਾ ਬਾਈਕਾਟ ਕਰਨਗੇ। ਹੁਣ ਦੇਖੋ ਕਦੋਂ ਤੱਕ ਉਹ ਹੁੰਦਾ ਹੈਗਾ। ਯੂਨੀਵਰਸਿਟੀ ਪ੍ਰਸ਼ਾਸਨ ਵੱਲੋਂ ਇਹ ਕਿਹਾ ਗਿਆ ਹੈਗਾ ਕਿ ਸਟੂਡੈਂਟਾਂ ਦੀ ਮੰਗ ਸੀਗੀ ਕਿ ਸੈਨੇਟ ਚੋਣਾਂ ਵਾਸਤੇ ਜਿਹੜਾ ਇਹ ਅੰਦੋਲਨ ਚੱਲ ਰਿਹਾ ਸੀ, ਉਦੋਂ ਜਿਹੜੇ ਮੁਕੱਦਮੇ ਦਰਜ ਕਰਾਏ ਗਏ ਸੀਗੇ ਸਟੂਡੈਂਟਾਂ ਦੇ ਉਲਟ, ਉਹ ਵਾਪਸ ਲੈ ਜਾਣ। ਉਹ ਅਸੀਂ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ, ਅਸੀਂ ਪ੍ਰਕਿਰਿਆ ਡੇਟ ਦੀ ਵੀ ਸ਼ੁਰੂ ਕਰ ਰੱਖੀ ਹੈ। ਚਾਂਸਲਰ ਸਾਹਿਬ ਕੋਲ ਸਾਈਨ ਹੋ ਕੇ ਜਦੋਂ ਪੇਪਰ ਆ ਜਾਊਗਾ ਉਸ ਤੋਂ ਬਾਅਦ ਅਸੀਂ ਡੇਟ ਅਨਾਊਂਸ ਕਰ ਦਿਆਂਗੇ, ਇਹ ਗੱਲ ਆਈ ਹੈ ਇਹਦੇ 'ਚ। ਹਜੇ ਸਹੀ ਕਹਿ ਰਹੇ ਹੋ, ਹਾਈ ਕੋਰਟ ਨੇ ਸਟੂਡੈਂਟਾਂ ਨੂੰ ਕਿਹਾ ਸੀਗਾ ਕਿ ਤੁਸੀਂ ਜਾ ਕੇ ਕਲਾਸਾਂ ਲਾਓ, ਡੇਟ ਅਨਾਊਂਸ ਹੋ ਜੂਗੀ, ਪਰ ਉਹ ਗੱਲ ਨਹੀਂ ਮੰਨ ਰਹੇ ਜਿਹੜੇ ਸਟੂਡੈਂਟ ਹੈਗੇ। ਸਟੂਡੈਂਟ ਕਹਿ ਰਹੇ ਕਿ ਨਹੀਂ, ਯੂਨੀਵਰਸਿਟੀ ਅਨਾਊਂਸ ਕਰੇ ਤੇ ਹਾਈ ਕੋਰਟ ਦੀ ਜਿਹੜੀ ਫਟਕਾਰ ਸੀਗੀ ਸਟੂਡੈਂਟਾਂ ਨੂੰ, ਉਹਨੂੰ ਨੈਗਲੈਕਟ ਕਰ ਦਿੱਤਾ ਹੈ ਤੇ ਹਾਈ ਕੋਰਟ ਦੀ ਗੱਲ ਸੁਣਨ ਤੋਂ ਨਾ ਕਰ ਦਿੱਤੀ ਸਟੂਡੈਂਟਾਂ ਨੇ। ਸਟੂਡੈਂਟ ਵਾਕਈ ਬਹੁਤ ਹਿੰਮਤ ਵਾਲੇ ਹੈਗੇ ਆ, ਬਹੁਤ ਇੰਨੀ ਠੰਡ ਪੈ ਰਹੀ ਉੱਥੇ ਫਿਰ ਵੀ ਸਟੂਡੈਂਟ ਡਟੇ ਹੋਏ ਨੇ ਤੇ ਜੀ ਅੱਜ ਸੁਖਬੀਰ ਬਾਦਲ ਵੀ ਪਹੁੰਚੇ ਸੀਗੇ ਸਟੂਡੈਂਟਾਂ ਕੋਲ ਤੇ ਜੀ ਜੀ ਹਾਂ, ਤਾਂ ਮਤਲਬ ਕਿਉਂਕਿ ਉੱਦਾਂ ਸੁਖਬੀਰ ਬਾਦਲ, ਮੈਂ ਤੁਹਾਨੂੰ ਦੱਸ ਦਿਆਂ ਕਿ ਪੰਜਾਬ ਯੂਨੀਵਰਸਿਟੀ ਦੇ ਐਲੂਮਨਾਈ ਵੀ ਨੇ, ਸ਼ਾਇਦ 1980 ਤੋਂ ਲੈ ਕੇ 1982 ਤੱਕ 2 ਸਾਲ ਉਹਨਾਂ ਨੇ ਪੰਜਾਬ ਯੂਨੀਵਰਸਿਟੀ 'ਚ ਪੜ੍ਹਾਈ ਕੀਤੀ ਹੈਗੀ ਆ, ਸ਼ਾਇਦ ਇਕਨੋਮਿਕਸ ਡਿਪਾਰਟਮੈਂਟ 'ਚ ਸੀਗੇ।
ਤੇ ਮਤਲਬ ਉਹ ਵੀ ਅੱਜ ਪਹੁੰਚੇ। ਉਹਨਾਂ ਨੇ ਵੀ ਕਿਹਾ ਕਿ ਯੂਨੀਵਰਸਿਟੀ ਪੰਜਾਬ ਦੀ ਹੈ, ਅਸੀਂ ਇਸ ਮਾਮਲੇ ਤੇ ਰਾਜਨੀਤੀ ਨਹੀਂ ਹੋਣ ਦਿਆਂਗੇ। ਬਹੁਤ ਮਤਲਬ ਵੱਡੀ ਗੱਲ ਉਹਨਾਂ ਵੱਲੋਂ ਆਖੀ ਗਈ ਹੈ। ਦੇਖਦੇ ਹਾਂ ਕਿ ਮਤਲਬ ਉੱਦਾਂ ਅਕਾਲੀ ਦਲ ਦਾ ਜਿਹੜਾ ਸਟੂਡੈਂਟ ਵਿੰਗ ਹੈ ਸੋਈ, ਉਹ ਬੈਠਿਆ ਤਾਂ ਹੋਇਆ ਲਗਾਤਾਰ, ਅੰਦੋਲਨ 'ਚ ਵੀ ਜੀ ਸ਼ਾਮਿਲ ਹੈ। ਅਕਾਲੀ ਦਲ ਪਹਿਲਾਂ ਹਰਸਿਮਰਤ ਕੌਰ ਬਾਦਲ ਵੀ ਆ ਚੁੱਕੇ ਨੇ। ਹਜੇ ਤੱਕ ਪਤਾ ਨਹੀਂ ਸੀਐਮ ਸਾਹਿਬ ਕਿਉਂ ਗਾਇਬ ਨੇ, ਮਾਨ ਸਾਹਿਬ ਹਜੇ ਤੱਕ ਨਹੀਂ ਪਹੁੰਚੇ ਹੈਗੇ ਧਰਨੇ ਤੇ, ਜਦ ਕਿ ਉਹਨਾਂ ਦੀ ਪਾਰਟੀ ਦਿਖਾਵਾ ਤਾਂ ਇਸ ਕਿਸਮ ਦਾ ਕਰ ਰਹੀ ਹੈ ਕਿ ਅਸੀਂ ਸਟੂਡੈਂਟਾਂ ਦੇ ਨਾਲ ਹੈ। ਜੇ ਨਾਲ ਹੈਗੇ ਤਾਂ ਮੈਨੂੰ ਲੱਗਦਾ ਕਿ ਭਗਵੰਤ ਮਾਨ ਨੂੰ ਵੀ ਮੋਰਚੇ ਤੇ ਆਉਣਾ ਚਾਹੀਦਾ ਤੇ ਸਟੂਡੈਂਟਾਂ ਦਾ ਹੌਸਲਾ ਵਧਾਉਣਾ ਚਾਹੀਦਾ, ਸਾਥ ਦੇਣਾ ਚਾਹੀਦਾ। ਜੀ। ਸੋ ਇਸ ਤੋਂ ਅਗਲੀ ਜੇਕਰ ਗੱਲ ਕਰੀਏ ਤਾਂ ਉਧਰ ਅਕਾਲੀ ਦਲ ਦੀ ਹੀ ਗੱਲ ਕਰ ਲੈਂਦੇ ਆ। ਆਈਟੀ ਸੈੱਲ ਦੇ ਨੈਸ਼ਨਲ ਪ੍ਰੈਜ਼ੀਡੈਂਟ ਨੂੰ ਗ੍ਰਿਫਤਾਰ ਕਰ ਲਿਆ ਜਾਂਦਾ ਹੈ। ਅੰਮ੍ਰਿਤਸਰ ਦੇ ਵਿੱਚ ਕਹਿੰਦੇ ਕਿਸੇ ਕੈਫੇ 'ਚ ਬੈਠੇ ਸੀ, ਉੱਥੋਂ ਹੀ ਪੁਲਿਸ ਆ ਕੇ ਚੱਕ ਲੈਂਦੀ ਹੈ ਉਹਨਾਂ ਨੂੰ। ਹਾਂਜੀ, ਬੇਸਿਕਲੀ ਅਕਾਲੀ ਦਲ ਦੇ ਆਈਟੀ ਸੈੱਲ ਦੇ ਨੈਸ਼ਨਲ ਪ੍ਰਧਾਨ ਨਛੱਤਰ ਸਿੰਘ ਗਿੱਲ ਨੂੰ ਅੱਜ ਗ੍ਰਿਫਤਾਰ ਕੀਤਾ ਹੈ। ਤਰਨਤਾਰਨ ਪੁਲਿਸ ਨੇ ਗ੍ਰਿਫਤਾਰ ਕੀਤਾ ਹੈ ਤੇ ਉਹ ਅੰਮ੍ਰਿਤਸਰ 'ਚ ਬੈਠੇ ਸੀਗੇ ਕੈਫੇ 'ਚ, ਉਸ ਟਾਈਮ ਉਹਨਾਂ ਨੂੰ ਅਰੈਸਟ ਕੀਤਾ ਗਿਆ ਹੈਗਾ। ਤੇ ਇਹਦੇ 'ਚ ਦੱਸਿਆ ਜਾ ਰਿਹਾ ਹੈਗਾ ਕਿ ਜਿਹੜੀ ਉਹਨਾਂ ਦੀ ਗ੍ਰਿਫਤਾਰੀ ਹੈ, ਮਤਲਬ ਹਜੇ ਓਫੀਸ਼ੀਅਲ ਪੁਲਿਸ ਨੇ ਕੁਝ ਨਹੀਂ ਕਿਹਾ ਕਿ ਅਸੀਂ ਕਿਉਂ ਕਿਹਾ ਹੈਗਾ, ਪਰ ਇੱਕ ਸੁਰਲੀ ਛੱਡ ਦਿੱਤੀ ਹੈ ਕਿ ਉਹਨੇ ਕੁਝ AI ਜਨਰੇਟਿਡ ਕੰਟੈਂਟ ਜਾਰੀ ਕਰਾਇਆ ਸੀਗਾ। ਜੀ ਇਸ ਕਿਸਮ ਦਾ ਮਾਮਲਾ ਛੱਡ ਦਿੱਤਾ ਹੈ। ਤੇ 3 ਗੱਡੀਆਂ ਭਰ ਕੇ ਆਈ ਸੀ ਤਰਨਤਾਰਨ ਪੁਲਿਸ, 20-22 ਪੁਲਿਸ ਵਾਲੇ ਸੀਗੇ ਉਹਦੇ 'ਚ। ਡੀਐਸਪੀ ਅਤੁਲ ਸੋਨੀ ਵੀ ਮੌਜੂਦ ਸੀਗਾ, ਉਹ ਟੀਮ ਦੀ ਅਗਵਾਈ ਕਰ ਰਿਹਾ ਸੀ ਤੇ ਇਸ ਨੌਜਵਾਨ ਨੂੰ ਗ੍ਰਿਫਤਾਰ ਕੀਤਾ ਗਿਆ। ਮਤਲਬ ਕਾਫੀ ਨਛੱਤਰ ਸਿੰਘ ਗਿੱਲ ਜਿਹੜੇ ਹੈਗੇ ਉਹ ਕਾਫੀ ਨੌਜਵਾਨ ਨੇ ਤੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈਗਾ। ਕਈ ਕਿਸਮ ਦੇ, ਇੱਕ ਤਾਂ ਦੇਖੋ ਮੈਨੂੰ ਲੱਗਦਾ ਗਾ ਕਿ ਤਰਨਤਾਰਨ ਪੁਲਿਸ ਅਕਾਲੀ ਦਲ ਤੋਂ ਕਿਉਂ ਪਰੇਸ਼ਾਨ ਸੀ। ਅਕਾਲੀ ਦਲ ਨੇ ਦੋਵੇਂ ਡੀਐਸਪੀਆਂ ਦਾ ਨਾਂ ਉਛਾਲ ਕੇ ਰੱਖਿਆ ਕਿ ਉਹ ਸਰਕਾਰ ਦੀ ਸ਼ਹਿ ਤੇ ਕੰਮ ਕਰ ਰਹੇ ਨੇ। ਦੂਜਾ, ਅਕਾਲੀ ਦਲ ਨੇ ਜਿਹੜੀ ਤਰਨਤਾਰਨ ਦੀ ਐਸਐਸਪੀ ਸੀਗੀ, ਉਹਨੂੰ ਵੀ ਸਸਪੈਂਡ ਕਰਾਤਾ ਸੀ ਚੋਣ ਆਯੋਗ ਕੋਲ ਜਾ ਕੇ, ਡਾਕਟਰ ਰਜੋਤ ਕੌਰ ਗਰੇਵਾਲ। ਤੇ ਇਹ ਮਾਮਲਾ ਸੀਗਾ। ਇਸ ਤੋਂ ਬਾਅਦ ਮੈਨੂੰ ਲੱਗਦਾ ਗਾ ਕਿ ਹਾਂ ਹੁਣ ਪੁਲਿਸ ਫਿਰ ਅਕਾਲੀ ਦਲ ਵਾਲਿਆਂ ਤੋਂ ਬਦਲਾ ਤਾਂ ਲਊਗੀ। ਬਦਲੇ ਦੀ ਭਾਵਨਾ ਤੋਂ ਇਹ ਵੀ ਹੋ ਸਕਦਾ ਗਾ ਕਿ ਇਹ ਜਿਹੜੀ ਕਾਰਵਾਈ ਕੀਤੀ ਗਈ ਹੈ ਇਹ ਬਦਲੇ ਦੀ ਭਾਵਨਾ ਤੋਂ ਕੀਤੀ ਗਈ। ਜੀ। ਇਸ ਤੋਂ ਅੱਗੇ ਗੱਲ ਕਰੀਏ ਤਾਂ ਉਧਰ ਕਹਿੰਦੇ ਚੰਡੀਗੜ੍ਹ ਦੇ ਵਿੱਚ ਇੱਕ ਟੁੱਟੀ ਸੜਕ ਦੀ ਵੀਡੀਓ ਬਣਾਉਣੀ ਮਹਿੰਗੀ ਪੈ ਗਈ। ਇੱਕ ਵਿਅਕਤੀ ਨੂੰ ਕਹਿੰਦੇ ਮਾਣਹਾਨੀ ਦਾ ਨੋਟਿਸ ਆ ਗਿਆ 10 ਲੱਖ ਦਾ, ਵੀ ਭਾਈ ਵੀਡੀਓ ਕਰੋ ਡਿਲੀਟ ਤੇ ਮਾਫੀ ਮੰਗੋ। ਹਾਂਜੀ, ਬੇਸਿਕਲੀ ਆਮ ਆਦਮੀ ਪਾਰਟੀ ਦੇ ਪਾਰਸ਼ਦ ਸੀਗੇ ਤੇ ਉਹਨਾਂ ਦੇ ਉਲਟ ਇੱਕ ਵੀਡੀਓ ਬਣਾਈ ਸੀ ਤੇ ਦਮਨਪ੍ਰੀਤ ਪਾਰਸ਼ਦ ਸੀਗੇ ਤੇ ਮੁਕੇਸ਼ ਗੋਇਲ ਨਾਂ ਦਾ ਇੱਕ ਬੰਦਾ ਹੈਗਾ ਜਿਹੜੇ ਕਿ ਉੱਥੋਂ ਦੀ ਲੋਕਲ ਮਾਰਕੀਟ ਕਮੇਟੀ ਦਾ ਪ੍ਰਧਾਨ ਵੀ ਹੈ। ਉਹਨੇ ਜਿਹੜੀ ਮਾਰਕੀਟ ਦੇ ਸਾਹਮਣੇ ਵਾਲੀ ਸੜਕ ਸੀ ਉਹ ਟੁੱਟੀ ਹੋਈ ਸੀ, ਉਹਦੀ ਵੀਡੀਓ ਪਾਤੀ ਕਿ ਦੇਖੋ ਕਿਵੇਂ ਕਿੰਨੇ ਗੱਡੇ ਹੋ ਰੱਖੇ ਨੇ ਚੰਡੀਗੜ੍ਹ 'ਚ ਤੇ ਜੀ ਅਜੇ ਤੱਕ ਕੁਝ ਨਹੀਂ ਹੋਇਆ। ਤੇ ਉਹਦੇ 'ਚ ਫਿਰ ਉਹਨੇ ਮੁਕੇਸ਼ ਗੋਇਲ ਨੇ ਵੀ ਕਿਹਾ ਕਿ ਜਿਹੜਾ ਪੈਚ ਵਰਕ ਕਰਾਇਆ ਗਿਆ ਹੈਗਾ, ਜਿਹੜੇ ਗੱਡੇ ਹੋ ਰੱਖੇ ਨੇ ਇਹਨਾਂ ਕਰਕੇ ਐਕਸੀਡੈਂਟ ਵੀ ਹੋ ਸਕਦਾ ਗਾ। ਤੇ ਉਸ ਤੋਂ ਬਾਅਦ ਫਿਰ ਜਿਹੜਾ ਆਪਾਂ ਕਹਿ ਲਈਏ ਕਿ ਆਮ ਆਦਮੀ ਪਾਰਟੀ ਦਾ ਪਾਰਸ਼ਦ ਹੈ ਕਾਉਂਸਲਰ ਦਮਨਪ੍ਰੀਤ, ਉਹਨੇ 10 ਲੱਖ ਰੁਪਏ ਮਾਨਹਾਨੀ ਦਾ ਨੋਟਿਸ ਭੇਜਤਾ ਤੇ ਵੀਡੀਓ ਡਿਲੀਟ ਕਰਨ ਦੀ ਧਮਕੀ ਦਿੱਤੀ ਹੈ। ਹੁਣ ਜੇ ਤੁਹਾਡੇ ਤੋਂ ਸੜਕਾਂ ਨਹੀਂ ਬਣ ਰਹੀਆਂ, ਸੜਕਾਂ ਟੁੱਟੀਆਂ ਹੋਈਆਂ ਨੇ, ਤਾਂ ਲੋਕ ਤਾਂ ਫਿਰ ਵੀਡੀਓ ਬਣਾ ਕੇ ਪਾਣਗੇ। ਹੁਣ ਉਹ ਸਾਹਮਣੇ ਉਸ ਸੜਕ ਦੇ ਸਾਹਮਣੇ ਜਿਹੜੀ ਮਾਰਕੀਟ ਹੈ, ਉਹ ਉਸ ਮਾਰਕੀਟ ਕਮੇਟੀ ਦਾ ਪ੍ਰਧਾਨ ਹੈ ਬੰਦਾ, ਮੋਹਤਬਾਰ ਬੰਦਾ, ਜ਼ਿੰਮੇਦਾਰ ਬੰਦਾ ਹੈਗਾ। ਉਹ ਕਿਵੇਂ ਕੁਛ ਤਾਂ ਕਰੂਗਾ ਹੀ। ਤੁਸੀਂ ਉਹਨਾਂ ਦੀ ਗੱਲਾਂ ਨਹੀਂ ਸੁਣੋਗੇ ਤਾਂ ਉੱਪਰੋਂ ਤੁਸੀਂ ਉਹਨਾਂ ਨੂੰ ਫਿਰ ਕਾਨੂੰਨੀ ਧਮਕੀਆਂ ਦੇ ਕੇ ਡਰਾ ਰਹੇ ਹੋ, ਕਾਨੂੰਨਾਂ 'ਚ ਉਲਝਾ ਰਹੇ ਹੋ, ਕਾਨੂੰਨੀ ਪੇਚਾਂ 'ਚ ਉਲਝਾ ਰਹੇ ਹੋ, ਕਦੇ ਉਹਨਾਂ ਨੂੰ ਨੋਟਿਸ ਭੇਜ ਰਹੇ ਹੋ, ਕਦੇ ਕੁਛ ਕਰ ਰਹੇ ਹੋ। ਇਹਦਾ ਕੋਈ ਮਤਲਬ ਥੋੜੀ ਨਾ ਬਣਦਾ। ਕੱਲ ਨੂੰ ਮੰਨ ਲੈ ਮੈਂ ਪੱਤਰਕਾਰ ਆ ਯਾਰ, ਮੈਂ ਜਾ ਜੀ ਕੇ ਪੰਜਾਬ ਦੀਆਂ ਟੁੱਟੀਆਂ ਸੜਕਾਂ ਦੀ ਵੀਡੀਓ ਬਣਾਉਣ ਲੱਗ ਜਾਵਾਂਗਾ ਤਾਂ ਕੀ ਇਹਨਾਂ ਦੇ ਐਮਐਲਏ ਮੇਰੇ ਤੇ ਪਰਚਾ ਦੇ ਦੇਣਗੇ? ਕੀ ਇਹਨਾਂ ਦੇ ਜੀ ਐਮਐਲਏ ਮੈਨੂੰ ਮਾਨਹਾਨੀ ਦਾ ਦਾਅਵਾ ਕਰਨਗੇ ਮੇਰੇ ਤੇ, ਕਿ ਮੈਨੂੰ ਧਮਕੀਆਂ ਦੇਣਗੇ? ਇਹ ਤਾਂ ਮਤਲਬ ਬਹੁਤ ਗਲਤ ਹੈ। ਜਿਹੜੀ ਪਾਰਟੀ ਕਹਿੰਦੀ ਸੀ ਅਸੀਂ ਤਾਂ ਡੈਮੋਕ੍ਰੇਸੀ ਦੀ ਲੜਾਈ ਲੜ ਰਹੇ ਹਾਂ, ਸਵਰਾਜ ਦੀ ਲੜਾਈ ਲੜ ਰਹੇ ਹਾਂ, ਅਸੀਂ ਤਾਂ ਕਰਪਸ਼ਨ ਫ੍ਰੀ ਮੂਵਮੈਂਟ ਹੈਗੀ ਆ ਸਾਡੀ, ਉਹ ਦੇਖੋ ਅੱਜ ਕੱਲ੍ਹ ਇਹੀ ਕਰ ਰਹੀ ਹੈ। ਪਾਰਟੀ ਵਿਦ ਦਾ ਡਿਫਰੈਂਸ ਦੇਖ ਲਓ, ਕਿਸ ਕਿਸਮ ਦਾ ਡਿਫਰੈਂਸ ਕ੍ਰੀਏਟ ਕਰ ਰਹੀ ਹੈ। ਇੱਕ ਸਿੰਪਲ ਇੱਕ ਵੀਡੀਓ ਬਣਾਈ ਸੀ, ਪਾਈ ਸੀ ਕਿ ਦੇਖੋ ਸਾਡੀ ਸੜਕ ਟੁੱਟੀ ਹੋਈ ਹੈ, ਇਸ ਕਰਕੇ ਐਕਸੀਡੈਂਟ ਵੀ ਹੋ ਸਕਦਾ ਗਾ। 10 ਲੱਖ ਰੁਪਏ ਦਾ ਨੋਟਿਸ ਭੇਜ ਰਹੇ ਨੇ, ਵੀਡੀਓ ਕਰਨ ਦੀ, ਡਿਲੀਟ ਕਰਨ ਦੀ ਧਮਕੀਆਂ ਦੇ ਰਹੇ ਨੇ। ਤਾਂ ਆਪਣੇ ਆਪ 'ਚ ਮਤਲਬ ਉਹ ਗੱਲ ਹੈ ਕਿ ਕਿੰਨੇ ਜੀ ਮਾੜੇ ਇਹਨਾਂ ਦੇ ਸਟੈਂਡ ਹੈਗੇ, ਕਿੰਨੇ ਮਾੜੇ ਤਰੀਕੇ ਨਾਲ ਇਹ ਮਤਲਬ ਲੋਕਾਂ ਦੀ ਜਿਹੜੀ ਵੋਇਸ ਹੈ ਉਹਨੂੰ ਦਬਾਉਣ ਦੀ ਕੋਸ਼ਿਸ਼ ਕਰ ਰਹੇ ਨੇ।
ਜੀ, ਉਧਰ ਮਾਨਸਾ 'ਚ ਅੱਜ ਕਿਸਾਨਾਂ ਨੇ ਡੀਸੀ ਦਾ ਘਰ ਘੇਰ ਲਿਆ ਜੀ, ਇਹ ਕਿਉਂ? ਹਾਂਜੀ, ਅੱਜ ਡੀਸੀ ਦਾ ਘਰ ਘੇਰਿਆ ਤੇ ਨਾਅਰੇਬਾਜ਼ੀ ਕੀਤੀ। ਉਹਦਾ ਇੱਕ ਕਾਰਨ ਸੀਗਾ ਕਿ ਮਾਨਸਾ ਜ਼ਿਲ੍ਹੇ ਦੀਆਂ 65 ਮੰਡੀਆਂ ਬੰਦ ਹੋ ਚੁੱਕੀਆਂ ਨੇ ਤੇ ਉਹ ਝੋਨੇ ਦੀ ਕੋਈ ਫਸਲ ਖਰੀਦ ਨਹੀਂ ਕਰੀ, ਜਦਕਿ ਹਜੇ ਵੀ ਕਿਸਾਨਾਂ ਦੀ ਫਸਲਾਂ ਘਰਾਂ 'ਚ ਰੱਖੀਆਂ ਹੋਈਆਂ ਨੇ। ਕਿਸਾਨ ਲਗਾਤਾਰ ਪਰੇਸ਼ਾਨ ਹੋ ਰਹੇ ਨੇ ਤੇ ਕਿਸਾਨ ਬਾਰ-ਬਾਰ ਕਹਿ ਰਹੇ ਹੈਗੇ ਆ ਕਿ ਝੋਨੇ ਦੀ ਜਿਹੜੀ ਫਸਲ ਖਰੀਦ ਹੈ ਉਹ ਚਾਲੂ ਕੀਤੀ ਜਾਵੇ, ਲੇਕਿਨ ਚਾਲੂ ਨਹੀਂ ਕੀਤੀ ਗਈ। ਇਸੇ ਕਰਕੇ ਹੀ ਅੱਜ ਮਾਨਸਾ ਦੇ ਡੀਸੀ ਦਾ ਘਰ ਘੇਰਿਆ ਸੀਗਾ। ਵੱਡੀ ਗਿਣਤੀ 'ਚ ਕਿਸਾਨ ਪਹੁੰਚੇ ਸੀਗੇ ਤੇ ਕਿਸਾਨਾਂ ਨੇ ਧਮਕੀ ਦਿੱਤੀ ਹੈ ਕਿ ਜਿਹੜੀ ਜੀਰੀ ਦੀ ਖਰੀਦ ਹੈ, ਝੋਨੇ ਦੀ ਜਿਹੜੀ ਜੀ। ਖਰੀਦ ਹੈ ਉਹ ਛੇਤੀ ਤੋਂ ਛੇਤੀ ਸ਼ੁਰੂ ਕੀਤੀ ਜਾਵੇ, ਨਾ ਤਾਂ ਕਿਸਾਨ ਇਸ ਤੋਂ ਵੀ ਵੱਡਾ ਅੰਦੋਲਨ ਕਰਨਗੇ। ਜੀ। ਸੋ ਅਗਲੀ ਗੱਲ ਜੇਕਰ ਕਰੀਏ ਤਾਂ ਭਾਰਤ ਤੋਂ ਪਾਕਿਸਤਾਨ ਦੇ ਲਈ ਗੁਰੂ ਧਾਮਾਂ ਦੇ ਦਰਸ਼ਨਾਂ ਲਈ ਵੱਡਾ ਜੱਥਾ ਜਾਂਦਾ ਹੈ। ਉਸ ਦੇ ਵਿੱਚੋਂ ਇੱਕ ਮਹਿਲਾ ਸਰਬਜੀਤ ਕੌਰ ਗਾਇਬ ਹੋ ਜਾਂਦੀ ਹੈ। ਉਸ ਤੋਂ ਬਾਅਦ ਕਾਫੀ ਹੁਣ ਖਬਰਾਂ ਇਸ ਨੂੰ ਲੈ ਕੇ ਆ ਰਹੀਆਂ ਨੇ। ਕੀ ਹੈ ਜੀ ਸਾਰੀ ਗੱਲਬਾਤ? ਹਾਂਜੀ, ਖਬਰਾਂ ਬਹੁਤ ਸਾਰੀਆਂ ਨੇ। ਮੈਂ ਵੀ ਮਤਲਬ ਲਗਾਤਾਰ ਟਰੈਕ ਕਰਨ ਦੀ ਕੋਸ਼ਿਸ਼ ਕਰ ਰਿਹਾ। ਇਸ ਮਾਮਲੇ ਤੇ ਮੈਂ ਹਜੇ ਓਪੀਨੀਅਨ ਕੋਈ ਬਣਾਇਆ ਨਹੀਂ ਹੈ। ਬੇਸਿਕਲੀ ਇਹਦੇ 'ਚ ਇਹੀ ਹੈ, ਐਸਜੀਪੀਸੀ ਦੇ ਸੈਕਟਰੀ ਪ੍ਰਤਾਪ ਸਿੰਘ ਨੇ ਜ਼ਰੂਰ ਮੀਡੀਆ ਨਾਲ ਗੱਲਬਾਤ ਕੀਤੀ ਹੈ ਤੇ ਉਹਨਾਂ ਨੇ ਕਿਹਾ ਕਿ ਇਹ ਘਟਨਾ ਸਿਰਫ ਇੱਕ ਵਿਅਕਤੀ ਨਾਲ ਸੀਮਿਤ ਨਹੀਂ ਹੈਗੀ, ਪੂਰੀ ਸਿੱਖ ਕੌਮ ਦੀ ਛਵੀ ਤੇ ਅਸਰ ਪਊਗਾ ਇਹਦੇ ਤੇ ਇਹ ਗੱਲ ਆਈ ਹੈ। ਮਤਲਬ ਜਿਹੜੀ ਗੱਲ ਸਰਬਜੀਤ ਕੌਰ ਬਾਰੇ ਆ ਰਹੀ ਹੈ ਲਗਾਤਾਰ, ਉੱਥੋਂ ਇਹ ਆ ਰਹੀ ਹੈ ਕਿ ਉਹਨੇ ਧਰਮ ਵੀ ਬਦਲ ਲਿਆ ਤੇ ਉੱਥੇ ਇੱਕ ਵਿਆਹ ਕਰ ਲਿਆ ਗਾ ਤੇ ਹਜੇ ਤੱਕ ਮਤਲਬ ਉਸ ਹਿਸਾਬ ਨਾਲ ਕੋਈ ਨਾਂ ਜਿਹੜਾ ਹੈ ਨੂਰ ਹਸਨ ਕਰ ਲਿਆ ਤੇ ਨਿਕਾਹ ਕਰ ਲਿਆ ਗਾ। ਪਰ ਮਤਲਬ ਇਸ ਮਾਮਲੇ 'ਚ ਬਹੁਤ ਸਾਰੀਆਂ ਚੀਜ਼ਾਂ ਨੇ। ਦੇਖੋ, ਮੈਨੂੰ ਲੱਗਦਾ ਹੈਗਾ ਕਿ ਇਸ ਮਾਮਲੇ ਤੇ ਇਸ ਨੂੰ ਪੂਰੀ ਸਿੱਖ ਕੌਮ ਦਾ ਸਵਾਲ ਬਣਾਉਣ ਦੀ ਸ਼ਾਇਦ ਆਪਾਂ ਕਾਹਲੀ ਕਰ ਰਹੇ ਹਾਂ ਤੇ ਅੱਜ-ਕੱਲ੍ਹ ਹਰੇਕ ਮਾਮਲੇ 'ਚ ਏਦਾਂ ਹੀ ਕਰ ਰਹੇ ਹਾਂ ਆਪਾਂ। ਤੇ ਇਸ ਜੀ, ਕਰਕੇ ਮੈਨੂੰ ਲੱਗਦਾ ਗਾ ਕਿ ਹਜੇ ਇਸ ਮਾਮਲੇ ਨੂੰ ਥੋੜ੍ਹਾ ਹੋਰ ਦੇਖਿਆ ਜਾਵੇ ਕਿ ਅਸਲ 'ਚ ਹੋਇਆ ਕੀ ਹੈ। ਠੀਕ ਹੈ। ਜੀ, ਮਤਲਬ ਆਪਾਂ ਨੂੰ ਪਤਾ ਕਿ ਮਰਦਾਂ ਵਾਲੇ ਮਾਮਲੇ 'ਚ ਆਪਾਂ ਜਮਾਂ ਡਿਫਰੈਂਟ ਰਿਐਕਟ ਕਰਦੇ ਹਾਂ ਤੇ ਔਰਤਾਂ ਵਾਲੇ ਮਾਮਲੇ 'ਚ ਜਮਾਂ ਡਿਫਰੈਂਟ ਰਿਐਕਟ ਕਰਦੇ ਹਾਂ। ਤਾਂ ਇਸ ਕਰਕੇ ਮਤਲਬ ਆਪਾਂ ਨੂੰ ਪਤਾ ਹੀ ਹੈ ਕਿ ਕਿਸ-ਕਿਸ ਕਿਸਮ ਦੀਆਂ ਚੀਜ਼ਾਂ ਹੋਈਆਂ ਨੇ ਮਰਦਾਂ ਵਾਲੇ ਮਾਮਲੇ ਤੇ ਉੱਦਾਂ ਤਾਂ ਮਤਲਬ ਲਓ ਇਹ ਫਿਲਮ ਵੀ ਆਪਾਂ ਨੇ ਦੇਖੀ ਹੈ ਤਾਂ ਮਤਲਬ ਜੀ, ਬਾਰਡਰ ਉਹਦੇ 'ਚ ਵੀ ਆਪਾਂ ਦੇਖ ਰਹੇ ਸੀਗੇ ਕਿ ਬਾਰਡਰ ਪਾਰ ਇਸ਼ਕ ਮਤਲਬ ਹੋ ਸਕਦਾ ਗਾ ਕਿਸੇ ਨੂੰ ਵੀ। ਠੀਕ ਹੈ। ਤਾਂ ਔਰਤ ਦਾ ਮਾਮਲਾ ਥੋੜ੍ਹਾ ਸੈਂਸਿਟਿਵ ਹੈ, ਇਸ ਕਰਕੇ ਮੈਨੂੰ ਲੱਗਦਾ ਗਾ ਕਿ ਹਜੇ ਇਸ ਮਾਮਲੇ 'ਚ ਜਦੋਂ ਤੱਕ ਪੂਰੇ ਫੈਕਟਸ ਨਾ ਜਾਣ ਉਦੋਂ ਤੱਕ ਕੋਈ ਕਮੈਂਟ ਨਾ ਕੀਤੇ ਜਾਣ। ਜੇ ਕੋਈ ਜਬਰਨ ਕਿਸੇ ਕਿਸਮ ਦੀ ਗੱਲ ਨਿਕਲ ਕੇ ਆਉਂਦੀ ਹੈ ਕਿ ਵੀ ਜਬਰਨ ਕੀਤਾ ਗਿਆ ਹੋਏ ਔਰ ਜਬਰਨ ਚੀਜ਼ਾਂ ਕਰਾਈਆਂ ਗਈਆਂ ਹੋਣ, ਫਿਰ ਦੇਖਦੇ ਹਾਂ ਕਿ ਉਹਦੇ 'ਚ ਫਿਰ ਅੱਗੇ ਕੀ ਡਿਵੈਲਪਮੈਂਟ। ਹਜੇ ਪੂਰੀ ਜਾਣਕਾਰੀ ਨਹੀਂ ਹੈ ਸੀ ਜੀ ਇਸ ਮਾਮਲੇ ਦੀ। ਪਰ ਮਤਲਬ ਹਾਲਾਂਕਿ ਉਸ ਔਰਤ ਦੇ ਖਿਲਾਫ ਮਾਹੌਲ ਪੂਰਾ ਬਣ ਗਿਆ ਹੈਗਾ। ਉਹਨੂੰ ਟਰੋਲ ਲਗਾਤਾਰ ਸੋਸ਼ਲ ਮੀਡੀਆ ਤੇ ਕੀਤਾ ਜਾ ਰਿਹਾ, ਉਹ ਤਾਂ ਮੈਂ ਦੇਖ ਰਿਹਾ ਗਾ। ਜੀ। ਇਸੇ ਦੇ ਨਾਲ ਪ੍ਰੋਗਰਾਮ ਦਾ ਸਮਾਂ ਇੱਥੇ ਹੀ ਸਮਾਪਤ ਹੁੰਦਾ ਹੈ ਜੀ। ਤੁਸੀਂ ਜੁੜੇ ਜਾਣਕਾਰੀਆਂ ਸਾਂਝੀਆਂ ਕੀਤੀਆਂ। ਬਹੁਤ-ਬਹੁਤ ਧੰਨਵਾਦ ਜੀ। ਧੰਨਵਾਦ ਜੀ।